ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਅੱਜ ਸਾਰੇ ਸਿੱਖ ਵਿਧਾਇਕ ਤੇ ਕੈਬਨਿਟ ਨੂੰ ਤਲਬ ਕਰ ਲਿਆ ਗਿਆ ਹੈ। ਤਲਬ ਕਰਨ ਦਾ ਕਾਰਨ ਕੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੀ ਹੋਈ ਅਹਿਮ ਅਪਡੇਟ ਆਈ ਹੈ ਜਿਸ ਨੂੰ ਕਿ ਮੁੱਖ ਮੰਤਰੀ ਸਾਹਿਬ ਦੀ ਧਿਰ ਪੂਰੇ ਤਰੀਕੇ ਨਾਲ ਨਕਾਰ ਰਹੀ ਹੈ। ਦੇਖੋ, ਅੱਜ ਦਾ ਦਿਨ ਹੀ ਜੇ ਵੇਖੀਏ ਤੇ ਬਹੁਤ ਵੱਡਾ ਦਿਨ ਸੀਗਾ। ਕਿਉਂਕਿ ਅੱਜ ਦੁਪਹਿਰੇ ਇੱਕ ਸਟੇਟਮੈਂਟ ਬੜੀ ਚਰਚਾ ਦਾ ਵਿਸ਼ਾ ਬਣਦੀ ਹੈ। ਉਹ ਸਟੇਟਮੈਂਟ ਸੀਗੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੂ ਹੋਰਾਂ ਦੀ, ਜਦੋਂ ਉਹ ਇੱਕ ਇਕੱਤਰਤਾ ਦੇ ਵਿੱਚ ਦਾਅਵਾ ਕਰਦੇ ਨੇ ਕਿ ਜੋ ਕਥਿਤ ਵੀਡੀਓ ਸੀਗੀਆਂ ਸੀਐਮ ਦੀਆਂ, ਅਸੀਂ ਉਹਨਾਂ ਦੀ ਜਾਂਚ ਫੋਰੈਂਸਿਕ ਤੌਰ ਤੇ ਕਰਵਾ ਲਈ ਆ। ਦੋ ਹਿੰਦੁਸਤਾਨ ਦੀਆਂ ਯਾਨੀ ਇੰਡੀਆ ਦੀਆਂ ਵੱਡੀਆਂ ਜਿਹੜੀਆਂ ਲੈਬਾਂ ਸੀ ਉਹਨਾਂ ਨੇ ਤਸਦੀਕ ਕਰ ਦਿੱਤਾ ਹੈ ਕਿ ਵੀਡੀਓ ਅਸਲੀ ਨੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਦੋਂ ਹੀ ਭੁਚਾਲ ਆ ਗਿਆ ਸਿਆਸੀ ਸਫਾ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਇਹ ਫੈਸਲਾ ਹੁੰਦਾ ਹੈ ਕਿ ਇੱਕ ਤੇ ਬੇਹੁਰਮਤੀ ਸੰਬੰਧੀ ਲਿਆਂਦਾ ਜਿਹੜਾ ਕਾਨੂੰਨੀ ਸੋਧ ਦਾ ਮਾਮਲਾ ਹੈ ਕਿ ਉਹਦੇ ਵਿੱਚ ਸਮੁੱਚੀ ਕੈਬਨਿਟ ਤੇ ਸ਼ਾਇਦ ਸਿੱਖ ਵਿਧਾਇਕ ਇਹਨਾਂ ਨੂੰ ਤਲਬ ਕੀਤਾ ਗਿਆ। ਪਰ ਉਹਦੇ ਚ ਮਤਲਬ ਕਿ ਜੇ ਆਪਾਂ ਵੇਖੀਏ ਤਾਂ ਸਿੱਖ ਹੀ ਆਉਂਦੇ ਆ ਕੈਬਨਿਟ ਦੇ ਵਿੱਚ ਵੀ। ਉਹ ਜਿਹੜੇ ਸਿੱਖ ਹੋਣਗੇ ਸਾਰੇ ਉਹੀ ਤਲਬ ਕੀਤੇ ਜਾਣਗੇ। ਅੱਛਾ, ਇਸ ਤੋਂ ਇਲਾਵਾ ਅੱਜ ਇੱਕ ਬੜੀ ਵੱਡੀ ਘਟਨਾ ਹੁੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮੁੱਖ ਮੰਤਰੀ ਨੂੰ ਪੰਥ ਦੋਖੀ ਤੇ ਕੌਮ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ। ਮੇਰੇ ਖਿਆਲ ਦੇ ਨਾਲ ਅੱਜ ਤੱਕ ਹਿਸਟਰੀ 'ਚ ਏਦਾਂ ਹੋਇਆ ਨਹੀਂ ਹੈ। ਤਾਂ ਇਹ ਇੱਕ ਐਸਾ ਘਟਨਾਕ੍ਰਮ ਸੀ ਗੁਰਪ੍ਰੀਤ ਜਿਸ ਨੇ ਫਿਰ ਭੁਚਾਲ ਲੈ ਆਂਦਾ। ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਸਾਹਿਬ ਦੇ ਪਰਮ ਮਿੱਤਰ ਸਾਬਕਾ ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਸਿਰਕੱਢ ਆਗੂ ਬਲਤੇਜ ਪੰਨੂ ਜੀ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਆ ਜੀ। ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਵੀਡੀਓਜ਼ ਜਿਹੜੀਆਂ ਨੇ ਜੇ ਸੱਚ ਨੇ, ਤਸਦੀਕ ਨੇ, ਤੇ ਇਹਦਾ ਮਤਲਬ ਇਹ ਤੇ ਨਹੀਂ ਨਾ ਹੈਗਾ ਲੈਬ ਨੇ ਕਿਤੇ ਇਹ ਪੁਸ਼ਟੀ ਤੇ ਨਹੀਂ ਕੀਤੀ ਕਿ ਵੀਡੀਓ ਵਿਚਲਾ ਆਦਮੀ ਭਗਵੰਤ ਮਾਨ ਹੈ ਜੀ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਥੋੜੇ ਦਿਨ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਹੈ। ਤੇ ਨਾਲ ਉਹਨਾਂ ਨੇ ਸਿੰਘ ਸਾਹਿਬ ਤੇ ਵੀ ਸ਼ਬਦੀ ਨਿਸ਼ਾਨੇ ਜਿਹੜੇ ਆ ਉਹ ਲਾਏ। ਤਾਂ ਇਹ ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਘਟਨਾਕ੍ਰਮ ਬਣ ਗਿਆ ਗੁਰਪ੍ਰੀਤ, ਜਿਹੜਾ ਕਿ ਇਹ ਨਹੀਂ ਹੈ ਕਿ ਅੱਜ ਦੇ ਦਿਨ ਤੱਕ ਹੀ ਸਿਮਟ ਜਾਏਗਾ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਟਨਾਕ੍ਰਮ ਹੋਰ ਚੱਲੇਗਾ, ਲੰਬਾ ਚੱਲੇਗਾ। ਤਾਂ ਇੱਧਰ ਵਿਰੋਧੀ ਜਿਹੜੇ ਆ ਉਹ ਹਮਲਾਵਰ ਹੋ ਗਏ। ਨਾਲ ਦੀ ਨਾਲ ਰਾਜਾ ਵੜਿੰਗ ਨੇ ਅਸਤੀਫਾ ਮੰਗਿਆ ਹੈ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਰੰਧਾਵਾ ਬੋਲੇ ਆ ਇਹਦੇ ਤੇ, ਸੁਖਪਾਲ ਸਿੰਘ ਖਹਿਰਾ ਬੋਲ ਰਹੇ ਨੇ। ਯਾਨੀ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਬਈ ਬਹੁਤ ਵੱਡਾ ਮਾਮਲਾ ਬਣ ਗਿਆ, ਬਹੁਤ ਵੱਡਾ ਮਾਮਲਾ ਬਣ ਗਿਆ। ਹੁਣ ਗੁਰਪ੍ਰੀਤ, ਜਿੱਥੋਂ ਤੱਕ ਮਸਲਾ ਹੈ ਵੀਡੀਓਜ਼ ਦਾ, ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਸਪਸ਼ਟੀਕਰਨ ਵਾਸਤੇ ਆਏ ਸਨ, ਤੁਹਾਨੂੰ ਪਤਾ ਹੀ ਆ, ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਕਿਤੋਂ ਵੀ ਜਾਂਚ ਕਰਵਾ ਲਓ। ਮੈਂ ਕਿਹਾ ਕਿ ਇਹ ਵੀਡੀਓ ਜਿਹੜੀਆਂ ਨੇ ਫੇਕ ਨੇ ਜੀ, ਠੀਕ ਹੈ ਜੀ, ਪਰ ਵੀਡੀਓ ਤਾਂ ਅਸਲ ਪਾਈਆਂ ਗਈਆਂ। ਹੁਣ
ਨੰਬਰ 1 ਇਹ ਹੈ। ਨੰਬਰ 2 ਇਹ ਹੈ ਕਿ ਜੇ ਤੁਸੀਂ ਮੈਨੂੰ ਪੁੱਛੋ, ਮੈਂ ਹਾਲੇ ਵੀ ਕਿਤੇ ਨਾ ਕਿਤੇ ਕਹਿ ਲਓ ਮੇਰੇ ਆਪਣੇ ਆਧਾਰ ਹੈ, ਮੈਂ ਜਿਨ੍ਹਾਂ ਦੇ ਆਧਾਰ ਤੇ ਕਹਿਣਾ ਕਿ ਹੋ ਸਕਦਾ ਹੈ ਕਿ ਵੀਡੀਓ ਅਸਲੀ ਹੋਵੇ, ਉਹਦੇ ਨਾਲ ਕੋਈ ਛੇੜਛਾੜ ਨਾ ਹੋ। ਪਰ ਕੁਝ ਜੀ, ਚੀਜ਼ਾਂ ਹੈਗੀਆਂ ਜੋ ਇਸ ਵੀਡੀਓ ਨੂੰ ਮਤਲਬ ਕਿ ਸ਼ੱਕੀ ਕਰਦੀਆਂ ਹੈ, ਜੋ ਮੰਨਣ 'ਚ ਨਹੀਂ ਆਉਂਦਾ। ਉਹ ਮੇਰੀਆਂ ਆਪਣੀਆਂ ਕੋਈ ਕਹਿ ਲਓ ਕਿ ਥਿਊਰੀਆਂ ਕਹਿ ਲਓ, ਆਧਾਰ ਨੇ ਮੇਰੇ, ਕਿ ਸਕਿਨ ਦਾ ਕਲਰ ਤੇ ਚਿਹਰੇ ਦਾ ਕਲਰ ਆਪੋ ਵਿੱਚ ਦੀ ਫਿਰ ਜਿਸ ਵੇਲੇ ਦੀਆਂ ਵੀਡੀਓ ਦੱਸੀਆਂ ਜਾ ਰਹੀਆਂ ਉਸ ਸਮੇਂ ਦਾ ਮੋਬਾਈਲ ਇਤਿਆਦਿ, ਫਿਰ ਜੇ ਹੋਟਲ ਦਾ ਕਮਰਾ ਹੈ ਤਾਂ ਉੱਥੇ ਫੋਟੋਆਂ ਦਾ ਲੱਗਣਾ, ਆਧਾਰ ਨੇ ਉਸ ਵੀਡੀਓ ਨੂੰ ਸ਼ੱਕੀ ਬਣਾਉਂਦੇ ਆ। ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਹੁਣ ਵੀਡੀਓ ਦਾ ਮਸਲਾ ਤੇ ਇਹ ਆ ਕਿ ਉਹ ਜੈਨੂਇਨ ਪਾਈ ਗਈ ਆ, ਤੁਸੀਂ ਫੇਕ ਕਹਿ ਜੀ, ਰਹੇ ਸੀਗੇ। ਪਰ ਹੁਣ ਬਿਲਕੁਲ। ਤੁਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀ ਕਰੋਗੇ? ਕਿਤੇ ਇਹ ਤਾਂ ਨਹੀਂ ਹੈ ਕਿ ਜਿਹੜਾ ਵੀਡੀਓ ਦਾ ਨਿਰਮਾਤਾ ਹੈ, ਜਿਸਨੇ ਵੀ ਉਹ ਵੀਡੀਓ ਬਣਾਇਆ, ਕਿਤੇ ਉਹ ਤਾਂ ਨਹੀਂ ਲੈ ਆਓਗੇ? ਤਾਂ ਜੇ ਮੰਨ ਲਓ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਵਾਪਰਦਾ ਹੈ ਗੁਰਪ੍ਰੀਤ, ਫਿਰ ਇਹ ਕਹਿ ਲਓ ਕਿ ਬੈਕਫਾਇਰ ਵੀ ਹੋ ਸਕਦਾ ਹੈ ਅਕਾਲੀ ਦਲ ਤੇ। ਜੀ, ਇਹ ਵੀ ਗੱਲ ਯਾਦ ਰੱਖਿਓ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿਆਂਗੇ, ਤਾਂ ਆਮ ਆਦਮੀ ਪਾਰਟੀ, ਮੁੱਖ ਮੰਤਰੀ, ਇਹ ਸਾਰੀ ਟੀਮ ਹੁਣ ਲੱਗੇਗੀ ਇਸ ਬਾਬਤ। ਬਹੁਤ ਜ਼ੋਰ ਜੀ, ਲੱਗੇਗਾ, ਬਹੁਤ ਢਿੱਲ ਲੱਗੇਗਾ, ਕਿਉਂਕਿ ਵੀਡੀਓ ਤਾਂ ਸਹੀ ਹੈ। ਪਰ ਵੀਡੀਓ ਵਿਚਲਾ ਵਿਅਕਤੀ ਜਿਸ ਤੇ ਕਿਹਾ ਜਾ ਰਿਹਾ ਹੈ ਕਿ ਉਹ ਮਾਨ ਨਹੀਂ ਹੈ, ਇਸ ਗੱਲ ਦੀ ਤੇ ਕਿਤੇ ਤਸਦੀਕ ਬਲਕਿ ਨਹੀਂ ਹੋਈ ਨਾ ਕਿ ਉਹ ਮਾਨ ਸਾਹਿਬ ਨੇ। ਪਰ ਉਹਨੂੰ ਤੁਸੀਂ ਸਿੱਧ ਕਿਵੇਂ ਕਰ ਸਕਦੇ ਹੋ? ਪਰ ਜੇ ਉਹ ਸਿੱਧ ਹੋ ਜਾਂਦਾ ਹੈ ਕੱਲ ਨੂੰ, ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਫੈਸਲਾ ਜਿਹੜਾ ਹੈ ਉਹ ਬਚੀ ਖੁਚੀ ਸ਼ਾਖ ਵੀ ਦਾਅ ਤੇ ਲਾ ਦੇਗਾ। ਜੀ, ਇਹ ਕਿਉਂਕਿ ਦੇਖੋ, ਅੱਛਾ ਕੱਟ ਤੇ ਇਹ ਵੀ ਨਹੀਂ ਹੈ ਨਾ, ਇਹਨਾਂ ਨੇ ਆ ਥੋੜੇ ਦਿਨ ਪਹਿਲਾਂ ਬੰਟੀ ਰੋਮਾਣਾ ਜਦੋਂ ਕੈਨੇਡਾ ਤੋਂ ਵਾਪਸ ਕੀਤੇ ਗਏ ਨੇ, ਉਹਨਾਂ ਦੀਆਂ ਕੀ ਚਲਾਈਆਂ ਸੀ ਫੋਟੋਆਂ। ਖੁਦ ਇੱਕ ਮਤਲਬ ਕਿ ਮੰਤਰੀ ਦੇ ਪੀਏ ਦੀ ਸਟੋਰੀ ਲੱਗੀ, ਮੈਂ ਵੇਖੀ ਆ WhatsApp ਤੇ। ਜੀ, ਆ ਕੀ ਇਹਨੂੰ ਬੋਲਦੇ ਆਪਾਂ, ਸਟੇਟਸ ਜੀ, ਸਟੇਟਸ ਲਾਇਆ ਹੋਇਆ ਸੀਗਾ ਕਿ ਬੰਟੀ ਰੋਮਾਣਾ ਨੂੰ ਸ਼ਰਾਬ ਪੀਤੀ ਹੋਣ ਕਰਕੇ ਵੜਨ ਨਹੀਂ ਦਿੱਤਾ। ਤੁਸੀਂ ਵੀ ਤੇ ਇਦਾਂ ਲਓ, ਦੀਆਂ ਚੀਜ਼ਾਂ ਜਨਰੇਟ ਕਰਦੇ ਹੋ ਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਚੁਣੌਤੀ ਤੇ ਹੁਣ ਸਾਰੀ ਗੱਲ ਇਹ ਆ ਕਿ ਖੁਦ ਨੂੰ ਸਾਬਤ ਕਰਨ ਦੀ ਇਹਨਾਂ ਦੇ ਸਿਰ ਆ। ਜੇ ਕਰ ਜੀ, ਜਾਂਦੇ ਆ ਤਾਂ ਫੇਰ ਮਾਮਲਾ ਉਲਟ ਦਿਸ਼ਾ ਵੱਲ ਜਾਏਗਾ। ਜੇ ਇਹਨੂੰ ਇਹ ਟੱਕਣ ਦੀ ਜਾਂ ਇੱਧਰ ਉੱਧਰ ਦੀ ਕਰਨ ਦਾ ਯਤਨ ਕਰਨਗੇ ਤਾਂ ਫੇਰ ਔਖਾ ਹੋ ਜਾਏਗਾ। ਸੋ ਗੁਰਪ੍ਰੀਤ, ਬਹੁਤ ਸੰਵੇਦਨਸ਼ੀਲ, ਬਹੁਤ ਪੇਚੀਦਾ ਮਾਮਲਾ ਹੈ। ਪਰ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਸਾਹਿਬ ਵਾਸਤੇ ਬਿਪਤਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਮਤਲਬ ਆਉਣ ਵਾਲਾ ਸਮਾਂ ਏਸੀਐਮ ਫੇਸ ਐਲਾਨੇ ਗਏ ਨੇ, ਪਰ ਆਉਣ ਵਾਲਾ ਸਮਾਂ ਇਦਾਂ ਦਾ ਹੈ ਗੁਰਪ੍ਰੀਤ, ਮੈਨੂੰ ਲੱਗਦਾ ਕਿ ਜਿਹਦੇ ਵਿੱਚ ਚੈਲੰਜਿੰਗ ਪਰਿਸਥਿਤੀਆਂ ਇਹਨਾਂ ਦੇ ਬਰਖਲਾਫ ਬਣੀਆਂ ਰਹਿਣਗੀਆਂ ਜੀ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉੱਧਰ ਭਾਜਪਾ ਨੇ ਸਾਫ਼ ਕੀਤਾ ਹੈ ਕਿ ਅਸੀਂ ਇਕੱਲੇ ਹੀ ਚੋਣ ਲੜਾਂਗੇ। ਇਸ ਨੂੰ ਹੁਣ ਸੱਚੀਓ ਸਾਫ਼ ਹੀ ਮੰਨੀਏ ਜਾਂ ਫਿਰ ਹੱਲੇ ਵੀ ਕਹਿ ਲਈਏ ਵੀ ਪਾਣੀ ਨਾਪਣ ਵਾਲੀਆਂ ਕੋਸ਼ਿਸ਼ਾਂ ਨੇ, ਵੀ ਆਪਾਂ ਇੱਕ ਵਾਰ ਏਦਾਂ ਕਹਿ ਕੇ ਦੇਖਦੇ ਹਾਂ? ਦੇਖੋ, ਗੱਲ ਇਹ ਆ ਕਿ ਗੁਰਪ੍ਰੀਤ, ਇਹਦੇ ਵਿੱਚ ਆਪਾਂ ਇਹ ਆਖ ਸਕਦੇ ਹਾਂ ਕਿ ਅੱਜ ਜਿੱਦਾਂ ਬਿਆਨ ਆਏ ਨੇ, ਜਿਸ ਤਰ੍ਹਾਂ ਬਿਆਨ ਆਏ ਨੇ ਕੇਵਲ ਸਿੰਘ ਢਿੱਲੋਂ ਜੀ ਜਿਹੜੇ ਪ੍ਰਧਾਨ ਬਣੇ ਨੇ, ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਉਹਨਾਂ ਦੀ ਤਾਜਪੋਸ਼ੀ ਹੋ ਗਈ ਬਈ। ਉਹਦੇ ਵਿੱਚ ਗੁਰਪ੍ਰੀਤ ਉਹਨਾਂ ਨੇ ਅੱਜ ਸਾਫ਼ ਕਰ ਦਿੱਤਾ ਹੈ ਕਿ 117 ਦੀਆਂ 117 ਸੀਟਾਂ ਤੇ ਅਸੀਂ ਇਲੈਕਸ਼ਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ। ਇਹਦਾ ਮਤਲਬ ਕੀ ਹੈ? ਮਤਲਬ ਇਹਦਾ ਸਾਫ਼ ਹੈ ਸਰ, ਸਪਸ਼ਟ ਹੈ ਕਿ ਜਿਹੜੀ ਬੀਤੇ ਦਿਨੀ ਮੀਟਿੰਗ ਲਈ ਸੀ ਅਮਿਤ ਸ਼ਾਹ ਹੋਰਾਂ ਨੇ ਦਿੱਲੀ ਦੇ ਵਿੱਚ, ਇਹਨਾਂ ਨੂੰ ਫੌਰੀ ਪਹੁੰਚਣ ਵਾਸਤੇ ਆਖਿਆ ਸੀਗਾ ਤੇ ਫਿਰ ਇਹ ਫੌਰੀ ਪਹੁੰਚੇ। ਉਸ ਤੋਂ ਬਾਅਦ ਬਿਲਕੁਲ ਹੀ ਸੁਰ ਇਹਨਾਂ ਦੇ ਬਦਲ ਗਏ ਨੇ। ਜਿਹੜੀ ਗੱਠਜੋੜ ਦੀ ਚਰਚਾ ਚੱਲ ਰਹੀ ਸੀ, ਮੈਂ ਤੇ ਤੁਹਾਨੂੰ ਵੈਸੇ ਗੁਰਪ੍ਰੀਤ ਕਿਹਾ ਸੀਗਾ, ਮੈਂ ਤਾਂ ਵਾਰ-ਵਾਰ ਉਸ ਗੱਲ ਤੇ ਆਪਦਾ ਵਿਚਾਰ ਜਿਹੜਾ ਰੱਖ ਰਿਹਾ ਸੀਗਾ ਕਿ ਲੱਗਦਾ ਨਹੀਂ ਹੈ, ਇਮਕਾਨ ਫਿਲਹਾਲ ਘੱਟ ਆ। ਅੱਗੇ ਕੀ ਜੀ, ਬਣਦਾ ਹੈ ਪਤਾ ਨਹੀਂ, ਪਰ ਜੋ ਦਾਅਵੇ ਆ ਰਹੇ ਸੀਗੇ, ਚਲੋ ਕੋਈ ਕਰ ਰਿਹਾ ਦਾਅਵਾ, ਕੋਈ ਨਹੀਂ, ਉਹ ਆਪੋ ਆਪਣਾ ਹੈ। ਪਰ ਮੈਨੂੰ ਨਹੀਂ ਸੀ ਲੱਗਦਾ, ਕਿਉਂਕਿ ਮੇਰੇ ਪਾਸ ਜਿਹੜੀ ਜਾਣਕਾਰੀ ਸੀਗੀ ਉਹ ਇਹੋ ਹੀ ਸੀਗੀ ਜੋ ਆਪਾਂ ਵੇਲੇ ਕਵੇਲੇ ਆਪਣੀ ਆਡੀਅנס ਦੇ ਨਾਲ ਸ਼ੇਅਰ ਕਰਦੇ ਰਹੇ ਹਾਂ। ਹੁਣ ਇਹਦੇ ਵਿੱਚ ਗੁਰਪ੍ਰੀਤ, ਅਸਲ ਮੁੱਦਾ ਜਿਹੜਾ ਉਹ ਇਹ ਆ ਕਿ ਜਿਹੜੀ ਉਹ ਮੀਟਿੰਗ ਹੋਈ ਆ ਨਾ, ਉਸ ਮੀਟਿੰਗ ਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀਆਂ ਗੱਲਾਂ ਕਹੀਆਂ ਗਈਆਂ ਜੋ ਸਾਡੇ ਤੱਕ ਪਹੁੰਚੀਆਂ ਨੇ, ਉਹ ਸਾਰੀਆਂ ਤਾਂ ਨਹੀਂ ਐਜ਼ ਇਟ ਤੇ ਨਹੀਂ ਮੈਂ ਦੱਸਾਂਗਾ,
ਪਰ ਸ਼ਾਹ ਨੇ ਉੱਥੇ ਇਹਨਾਂ ਨੂੰ ਕੱਲਿਆਂ ਇਲੈਕਸ਼ਨ ਲੜਨ ਦਾ ਕਿਹਾ। ਜੀ ਅਗਲੀ ਰਣਨੀਤੀ ਉਹਨਾਂ ਦੀ ਪਤਾ ਨਹੀਂ ਕੀ ਹੋਏਗੀ, ਪਰ ਸਾਨੂੰ ਜਿਸ ਤਰ੍ਹਾਂ ਲੱਗਦਾ ਹੈ ਗੁਰਪ੍ਰੀਤ, ਜਿਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ ਹੈ, ਉਹ ਇਹ ਆ ਕਿ ਸ਼ਾਹ ਦੀ ਜਿਹੜੀ ਸਟ੍ਰੈਟਜੀ ਹੈ ਉਹ ਹੈਗੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਝਾੜੂ ਵਾਲਿਆਂ ਦੀ ਤੇ ਪੰਜੇ ਵਾਲਿਆਂ ਦੀ ਸਰਕਾਰ ਨਾਲ। ਤੇ ਉਹਨਾਂ ਨੇ ਜੀ ਦੱਸਦੇ ਆ, ਮੇਰੇ ਇੱਕ ਸੋਰਸ ਨੇ ਦੱਸਿਆ ਹੈ, ਮੈਂ ਬਹੁਤਾ ਕੁਝ ਰਿਵੀਲ ਨਹੀਂ ਕਰਾਂਗਾ, ਤਾਂ ਉਹਨਾਂ ਨੇ ਇਹ ਗੱਲ ਡਾਇਰੈਕਟਲੀ ਇਨਡਾਇਰੈਕਟਲੀ ਆਖੀ ਵੀ ਹੈ। ਜੀ ਇਹ ਬਹੁਤ ਵੱਡੀ ਗੱਲ ਹੈ। ਉਹਦਾ ਜੇ ਫਾਰਮੂਲਾ ਤੁਸੀਂ ਕੱਢੋਗੇ, ਫਾਰਮੂਲਾ ਉਹਦਾ ਕੀ ਹੈ ਕਿ ਅਕਾਲੀ ਭਾਵੇਂ ਕੱਲਿਆਂ ਲੜ ਲੈਣ, ਭਾਜਪਾ ਕੱਲਿਆਂ ਲੜ ਲਵੇ, ਤੇ ਜੇ ਇਹਨਾਂ ਦੀਆਂ 30 ਤੋਂ ਉੱਤੇ ਜਾਂਦੀਆਂ ਨੇ ਸੀਟਾਂ, ਤਾਂ ਉਸ ਸੂਰਤ ਦੇ ਵਿੱਚ ਮਤਲਬ ਕਿ ਅਮਿਤ ਸ਼ਾਹ ਹੋਰੀ ਆਪਣੀ ਤਿਗੜਮ ਜਿਹੜੀ ਆ ਉਹ ਲਾ ਦੇਣਗੇ। ਜੀ ਕਿਉਂਕਿ ਡਾਟਾ ਜੋ ਕਹਿੰਦਾ ਹੈ, ਡਾਟਾ ਕੀ ਆ, ਰਿਸਰਚ ਡਾਟਾ ਜਿਹੜਾ, ਜੇ ਤੁਸੀਂ ਵੇਖੋਗੇ ਗੁਰਪ੍ਰੀਤ, ਜਿੰਨਾ ਵੋਟ ਸ਼ੇਅਰ ਹੈ ਇਸ ਵੇਲੇ 42% ਸੀਗਾ ਇਹਨਾਂ ਦਾ, ਤੁਹਾਨੂੰ ਪਤਾ ਹੀ ਆ ਓਵਰਆਲ ਇਹਨਾਂ ਦਾ, ਆਮ ਆਦਮੀ ਪਾਰਟੀ ਵਾਲਿਆਂ ਦਾ। ਆ ਜਿਹੜੀਆਂ ਚੋਣਾਂ, ਕਿਉਂਕਿ ਆਪਣੇ ਕੋਲ ਰੀਸੈਂਟ ਇਲੈਕਸ਼ਨ ਦਾ ਇੱਕ ਰਿਜ਼ਲਟ ਆ, ਜਿਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 68 ਸੀਟਾਂ ਟੱਚ ਹੋਈਆਂ ਇਹਨਾਂ ਨਤੀਜਿਆਂ ਨਾਲ, ਕੌਂਸਲ ਤੇ ਨਿਗਮ। ਉਹਦੇ ਚ ਜੇ ਤੁਸੀਂ ਵੇਖੋਗੇ ਤਾਂ ਵੋਟ ਸ਼ੇਅਰ ਡਿੱਗ ਕੇ ਆਮ ਆਦਮੀ ਪਾਰਟੀ ਦਾ 42 ਤੋਂ ਐਵਰੇਜ ਆ ਗਿਆ 35, ਯਾਨੀ ਸਰ 6 ਤੋਂ 7% ਦੀ ਗਿਰਾਵਟ ਹੋ ਗਈ। ਠੀਕ ਹੈ ਨਾ। ਹੁਣ 6 ਤੋਂ 7% ਦੀ ਜਿਹੜੀ ਗਿਰਾਵਟ ਹੈ ਗੁਰਪ੍ਰੀਤ, ਉਹ ਇਹ ਜਿਹੜੀਆਂ 68 ਸੀਟਾਂ, ਉਹਦੇ ਚੋਂ 54 ਸੀਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਦਾ 5 ਤੋਂ 7 ਸੀਟਾਂ ਦਾ ਨਹੀਂ। ਜੇ ਆਪਾਂ ਵੇਖੀਏ ਤਾਂ ਸਿੱਧਾ ਜੇ ਆਪਾਂ 6-7% ਦਾ ਦੇਖੀਏ ਤਾਂ ਉਹ 1.5 ਦਰਜਨ ਤੋਂ ਵੱਧ ਸੀਟਾਂ ਦਾ ਨੁਕਸਾਨ ਦਿਖਾ ਰਿਹਾ ਜੀ। ਯਾਨੀ ਤੁਸੀਂ ਹਿਸਾਬ ਲਾ ਲਓ ਕਿ ਜਿਹੜੀਆਂ 68 ਦੇ ਵਿੱਚੋਂ ਜਿਹੜੀਆਂ ਇਹਨਾਂ ਦੇ ਕੋਲ 54 ਸੀਟਾਂ ਨੇ, ਤੇ ਜੇ ਵੋਟ ਸ਼ੇਅਰ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਲਗਭਗ 20 ਸੀਟਾਂ ਦਾ ਨੁਕਸਾਨ ਅਜੇ ਆ। ਤਾਂ ਫਿਰ ਇਸ ਸੂਰਤ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਆਪਾਂ ਇਹੀ ਪੋਜੀਸ਼ਨ ਦੇਖ ਕੇ ਚੱਲਦੇ ਹਾਂ, ਤਾਂ ਅੱਜ ਦੇ ਆਧਾਰ ਤੇ ਆਪਾਂ ਗੱਲ ਕਰ ਰਹੇ ਹਾਂ, ਤਾਂ ਬਹੁਤ ਮੁਸ਼ਕਲ ਹੈ। ਕਿਉਂਕਿ ਕਾਂਗਰਸ ਦਾ ਵੋਟ ਸ਼ੇਅਰ ਜਿਹੜਾ ਹੈ ਉਹ ਲਗਭਗ 25-26% ਬਣਦਾ ਹੈ, ਪਰ ਜੇ ਤੁਸੀਂ ਭਾਜਪਾ ਤੇ ਅਕਾਲੀ ਦਲ ਦਾ ਵੋਟ ਸ਼ੇਅਰ ਲਾ ਲਓਗੇ ਤੇ ਇਹ ਕਾਂਗਰਸ ਨੂੰ ਪਿੱਛੇ ਛੱਡ ਜਾਂਦੇ ਨੇ ਦੋਨੇ ਜੀ। ਇਸ ਵਾਸਤੇ ਰੌਚਕ ਸਥਿਤੀ ਇਸ ਡਾਟਾ ਦੇ ਮੁਤਾਬਕ ਇਹੋ ਆ ਕਿ ਕਿਸੇ ਦੀ ਸਰਕਾਰ, ਇਹਨਾਂ ਜੇ ਆਪਾਂ ਨਤੀਜਿਆਂ ਦੇ ਆਧਾਰ ਤੇ ਗੱਲ ਕਰੀਏ ਤਾਂ ਸਪਸ਼ਟ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ। ਤਾਂ ਇਸੇ ਦੇ ਵਿੱਚ ਹੀ ਆਪਦਾ ਮੈਂ ਅਫਸਰ, ਇਸੇ ਦੇ ਵਿੱਚ ਹੀ ਸ਼ਾਹ ਹੋਰੀ ਕੈਲਕੂਲੇਸ਼ਨ ਕਰਕੇ ਚੱਲ ਰਹੇ ਨੇ ਕਿ ਜੇਕਰ ਸਰਕਾਰ ਕਿਸੇ ਦੀ ਨਾ ਬਣੀ ਤਾਂ ਉਸ ਸੂਰਤ ਦੇ ਵਿੱਚ ਅਸੀਂ ਬਣਾਵਾਂਗੇ। ਤੇ ਉਹ ਕਿਵੇਂ ਬਣਾਈ ਦੀ ਆ ਉਹ ਤੇ ਤੁਹਾਨੂੰ ਪਤਾ ਹੀ ਆ। ਸੋ ਇਹ ਇਹਨਾਂ ਦੀ ਰਣਨੀਤੀ ਮੈਨੂੰ ਸਮਝ ਆਈ ਆ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ। ਕੁੱਲ ਮਿਲਾ ਕੇ ਇਹੀ ਗੁਣਾ ਗਣਿਤ ਆ। ਤਾਂ ਹੁਣ ਜਿਹੜੀ ਗੁੰਜਾਇਸ਼ ਹੈ ਗੱਠਜੋੜ ਦੀ, ਉਹ ਬਿਲਕੁਲ ਮਤਲਬ ਕਿ ਕਹਿ ਲਓ ਕਿ ਹੁਣ ਤਾਂ 0 ਪੁਆਇੰਟ 'ਚ ਆ ਜਾਓ ਤੁਸੀਂ, ਇੱਕ ਵੀ ਨਹੀਂ ਕਹੂੰਗਾ। ਤਾਂ ਮਤਲਬ ਕਿ ਹੈਗੀ ਆ ਗੁੰਜਾਇਸ਼, ਰਾਜਨੀਤੀ 'ਚ ਰਹਿੰਦੀ ਆ, ਪਰ ਉਹ ਮਤਲਬ ਕਿ ਬਹੁਤ ਘੱਟ ਆ। ਹੁਣ ਬਹੁਤ ਘੱਟ ਹੈ ਕਿਉਂਕਿ ਭਾਜਪਾ ਵਾਲਿਆਂ ਨੂੰ ਤਾਂ ਸੁਨੇਹੇ ਲੱਗ ਚੁੱਕੇ ਨੇ ਕਿ ਤੁਸੀਂ ਤਿਆਰੀ ਕਰੋ, ਔਰ ਸ਼ਾਇਦ ਤਾਕੀਦ ਵੀ ਕੀਤੀ ਗਈ ਆ ਕਿ ਸਰਕਾਰ ਬਣ ਜਾਏਗੀ, ਪਰ ਜੇ ਕਿਸੇ ਨੇ ਕੋਈ ਹੀਲ ਹੁਜਤ ਕੀਤੀ, ਇੱਧਰ ਉੱਧਰ ਭੱਜਣ ਦਾ ਯਤਨ ਕੀਤਾ, ਤੇ ਫਿਰ ਆਪ ਦਾ ਹਿਸਾਬ ਵੀ ਲਾ ਲਿਓ। ਇਹ ਵੀ ਤਾਕੀਦ ਵੀ ਹੋਈ ਆ ਜੀ। ਇਸ ਤੋਂ ਅੱਗੇ ਚੱਲਦੇ ਹਾਂ ਤੇ ਉਧਰ ਰਾਜਾ ਵੜਿੰਗ ਹੁਣੀ ਕਹਿੰਦੇ ਭਾਈ ਮੈਂ ਤਾਂ ਨਹੀਂ ਪੇਸ਼ ਹੁੰਦਾ ਕਮਿਸ਼ਨ ਦੇ ਅੱਗੇ, ਐਸਸੀ ਕਮਿਸ਼ਨ ਅੱਗੇ। ਗੜੀ ਸਾਹਿਬ ਨੇ ਕੁਝ ਮਾਮਲਿਆਂ ਦੇ ਵਿੱਚ ਇੱਕ ਪਿਰਤ ਜਿਹੜੀ ਪਾਈ ਸੀ ਬੀਬੀ ਗੁਲਾਟੀ ਜੀ ਨੇ ਲਾਈਵ ਹੋਣ ਦੀ, ਉਹਨਾਂ ਨੇ ਐਸਾ ਰਵੱਈਆ ਅਖਤਿਆਰ ਕੀਤਾ ਗੜੀ ਸਾਹਿਬ ਨੇ ਕਿ ਉਹਨਾਂ ਦੇ ਦਫ਼ਤਰ ਵੜਨ ਤੋਂ ਹੀ ਜਿਹੜਾ ਪ੍ਰੇਜ਼ ਕਰਦੇ ਨੇ ਲੀਡਰ, ਕਿਉਂਕਿ ਉਹਨਾਂ ਦਾ ਨਾਲ ਦੀ ਨਾਲ ਲਾਈਵ ਚੱਲ ਪੈਂਦਾ ਹੈ ਤੇ ਉਹਨਾਂ ਦਾ ਜਿਹੜਾ ਦਫ਼ਤਰ, ਉਹ ਦਫ਼ਤਰ ਘੱਟ ਰਹਿ ਜਾਂਦਾ, ਇੰਟੈਰੋਗੇਸ਼ਨ ਵਾਲਾ ਰੂਮ ਜ਼ਿਆਦਾ ਲੱਗਦਾ ਵੀ ਸ਼ਾਇਦ ਕਿਸੇ ਜਿਵੇਂ ਇੰਟੈਰੋਗੇਸ਼ਨ ਰੂਮ ਦੇ ਵਿੱਚ ਲੈ ਜਾਂਦੀ ਹੈ ਨਾ ਪੁਲਿਸ, ਵੀ ਉਹ ਏਦਾਂ ਇੰਟੈਰੋਗੇਸ਼ਨ ਹੋ ਰਹੀ ਆ। ਤੇ ਇਸ ਕਰਕੇ ਉਹ ਮਾਮਲਾ ਜਿਹੜਾ ਹੈ ਨਾ, ਗੜੀ ਸਾਹਿਬ ਜਿਸ ਤਰ੍ਹਾਂ ਕਰਦੇ ਆ ਉਹ ਪਤਾ ਹੀ ਆ, ਉਹਨਾਂ ਦਾ ਪਤਾ ਹੀ ਆ। ਤਾਂ ਰਾਜਾ ਵੜਿੰਗ ਨੂੰ ਇਸ ਗੱਲ ਦਾ ਇਲਮ ਹੈ, ਉਹ ਅੱਗੇ ਵੀ ਕੋਰਟ ਗਏ ਸਨ, ਹੁਣ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਨਹੀਂ ਪੇਸ਼ ਹੋਣਾ, ਚਾਹੇ ਜੋ ਮਰਜ਼ੀ ਕਰ ਲਓ। ਕਿਉਂਕਿ ਤੁਹਾਨੂੰ ਯਾਦ ਹੋਣਾ ਆ ਬੀਤੇ ਰੋਜ਼ ਇਹਨਾਂ ਦਾ ਇੱਕ ਦੂਜੇ ਪ੍ਰਤੀ ਸ਼ਬਦੀ ਹੱਲਾ ਵੀ ਹੋਇਆ ਨਾ। ਗੜੀ ਸਾਹਿਬ ਨੇ ਰਾਜਾ ਵੜਿੰਗ ਹੋਰਾਂ ਤੇ ਟਿੱਪਣੀਆਂ ਕੀਤੀਆਂ, ਰਾਜਾ ਵੜਿੰਗ ਹੋਰਾਂ ਨੇ
ਇਹਨਾਂ ਤੇ ਟਿੱਪਣੀਆਂ ਕੀਤੀਆਂ ਤਾਂ ਅੱਜ ਤਾਂ ਰਾਜਾ ਵੜਿੰਗ ਸਿੱਧਮ ਸਿੱਧਾ ਹੀ ਚੱਲ ਪਿਆ। ਉਹਨਾਂ ਨੇ ਕਿਹਾ ਕਿ ਦੇਖੋ ਮੈਂ ਚੁਣਿਆ ਹੋਇਆ ਨੁਮਾਇੰਦਾ ਮੈਂਬਰ ਪਾਰਲੀਮੈਂਟ ਆ, ਜੇ ਮੈਨੂੰ ਲੋੜ ਪਈ ਤੇ ਮੈਂ ਕੋਰਟ ਚਲਾ ਜਾਊਂਗਾ, ਜੀ ਜੋ ਕਰਨਾ ਕਰ ਲਓ, ਮੈਂ ਨਹੀਂ ਜਾਣਾ। ਦੂਜੀ ਗੱਲ, ਰਾਜਾ ਵੜਿੰਗ ਅਨੁਸਾਰ ਕਿ ਇਹ ਟਿੱਪਣੀਆਂ ਗੈਰ ਵਾਜਬ ਕਰਦੇ ਨੇ, ਜਦ ਕਿ ਇਹਨਾਂ ਪ੍ਰਤੀ ਵੀ ਕੋਰਟ ਦੇ ਵਿੱਚ ਟਿੱਪਣੀਆਂ ਹੋਈਆਂ ਸਨ। ਉਹ ਕਹਿੰਦੇ ਕਿ ਕੀ ਅਸੀਂ ਉਹ ਜਨਤਕ ਕਰੀਏ? ਹੁਣ ਕੁਝ ਚੀਜ਼ਾਂ ਜੀ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਜਨਤਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਤਾਂ ਕੁੱਲ ਮਿਲਾ ਕੇ ਗੁਰਪ੍ਰੀਤ, ਇਹ ਮਾਮਲਾ ਵੀ ਪੇਚੀਦਾ ਹੋ ਗਿਆ ਹੈ, ਕਾਨੂੰਨੀ ਉਲਝਣ ਵੀ ਪੈਦਾ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ, ਇੱਕ ਵਿਧਾਨਕ ਟਕਰਾਅ ਵੀ ਆਪਾਂ ਦੇਖ ਰਹੇ ਹਾਂ, ਪਰ ਉਹਦੇ ਵਿੱਚ ਪੋਲੀਟੀਕਲ ਮਾਮਲਾ ਜ਼ਿਆਦਾ ਹੋ ਗਿਆ। ਤਾਂ ਮੇਰੇ ਖਿਆਲ ਦੇ ਜੀ ਨਾਲ ਸ਼ਾਇਦ ਮੈਂ ਜਿੰਨਾ ਕੁ ਯਾਦ ਰੱਖ ਪਾ ਰਿਹਾ ਵਾਂ, ਤਾਂ ਇਹ ਵੀ ਮਾਮਲਾ ਪਹਿਲੀ ਵਾਰੀ ਆਪਾਂ ਦੇਖ ਰਹੇ ਹਾਂ। ਜਦੋਂ ਜੀ ਸਾਡੀਆਂ ਸੰਸਥਾਵਾਂ, ਚਾਹੇ ਉਹ ਰਾਜ ਭਵਨ ਵਰਸਜ ਸੀਐਮ ਦਫ਼ਤਰ ਹੋਵੇ, ਚਾਹੇ ਆਪਾਂ ਇੱਧਰ ਵੇਖੀਏ, ਤਾਂ ਮਤਲਬ ਕਿ ਇਹ ਵੀ ਪਹਿਲਾ ਮੌਕਾ ਹੈ ਕਿ ਜਦੋਂ ਦੱਬ ਕੇ ਜਲੂਸ ਨਿਕਲ ਰਿਹਾ। ਬੀਬੀ ਗੁਲਾਟੀ ਤੋਂ ਸ਼ੁਰੂ ਹੋਇਆ ਸੀ। ਬੀਬੀ ਗੁਲਾਟੀ ਜੀ ਨੇ ਜਲੂਸ ਕਢਵਾਉਣਾ ਸ਼ੁਰੂ ਕੀਤਾ ਸੀ, ਤੁਹਾਨੂੰ ਯਾਦ ਹੋਣਾ ਹੈ। ਕਿਉਂਕਿ ਇੱਕ ਤੇ ਉਹ ਆਪ ਹੀ ਕਰ ਗਏ ਚੰਨੀ ਵਾਲੇ ਮਾਮਲੇ 'ਚ, ਕੁਝ ਉਹਨਾਂ ਦਾ ਮਾਮਲਾ ਸੀਗਾ ਤੇ ਦੂਜਿਆਂ 'ਚ ਕੁਝ ਸੀਗਾ। ਉਹ ਕਹਿੰਦੇ ਸੀ ਮੈਂ ਏਦਾਂ ਕਰੂੰਗੀ, ਧਰਨਾ ਲਾਵਾਂਗੀ, ਏਦਾਂ ਓਦਾਂ। ਬਾਅਦ ਦੇ ਵਿੱਚ ਮਾਮਲਾ ਉਹ ਉਲਟ ਦਿਸ਼ਾ ਵੱਲ ਚਲਾ ਗਿਆ ਸੀ। ਲੈਂਬਰ ਦਾ ਜਿਹੜਾ ਇੱਕ ਪਰਿਵਾਰਕ ਕਲੇਸ਼ ਸੀ, ਉਸਨੂੰ ਜਨਤਕ ਕਰ ਦਿੱਤਾ ਗਿਆ ਸੀਗਾ। ਚੰਗੇ ਵਿਊ ਉਹਨਾਂ ਦੀ, ਖੱਟੇ ਸੀ ਉਹਨਾਂ ਚੋਂ ਗੁਲਾਟੀ ਨੇ। ਹਾਂਜੀ, ਉਹਨਾਂ ਦੀ ਬੜੀ ਆਲੋਚਨਾ ਹੋਈ। ਤਾਂ ਕਹਿਣ ਦਾ ਬਿਲਕੁਲ ਮਤਲਬ ਹੈ ਕਿ ਉਸ ਥਾਂ ਤੋਂ ਵੂਮੈਨ ਕਮਿਸ਼ਨ ਤੋਂ ਲੈ ਕੇ, ਜੇ ਅੱਜ ਆਪਾਂ ਐਸਸੀ ਕਮਿਸ਼ਨ ਦੀ ਗੱਲ ਪੈ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਇਹ ਵੀ ਇੱਕ ਨੋਟੇਬਲ ਗੱਲ ਹੈ ਕਿ ਸਾਡੀਆਂ ਜੀ ਸੰਸਥਾਵਾਂ ਦਾ ਵੀ ਟਕਰਾਅ ਜਿਹੜਾ ਉਹ ਵਧਿਆ। ਮੈਂ ਤੇ ਇੱਥੋਂ ਤੱਕ ਕਹਾਂਗਾ ਕਿ ਵਕਾਰ ਤੇ ਵੀ ਕਿਤੇ ਨਾ ਕਿਤੇ ਸੱਟ ਲੱਗੀ ਆ, ਵਕਾਰ ਤੇ ਵੀ ਵਾਰ ਹੋਇਆ ਹੈ ਜ਼ਰੂਰ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ। ਜੀ ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਗੱਲ ਵਿਕਰਮ ਮਜੀਠੀਆ ਹੋਣਾ ਦੀ ਕਰਦੇ ਆ। ਉਹਨਾਂ ਨੂੰ ਅੰਤਰਿਮ ਜ਼ਮਾਨਤ ਆਖਰਕਾਰ ਮਿਲ ਗਈ ਹੈ ਅੱਜ। ਦੇਖੋ, ਇਹ ਮਾਮਲੇ ਦੇ ਵਿੱਚ ਸਰਕਾਰ ਨੇ ਬੜਾ ਜ਼ੋਰ ਲਾਇਆ। ਇਹਦੇ ਵਿੱਚ ਇਹ ਸੀਗਾ ਕਿ ਇੱਕ ਸਿਆਸੀ ਟਕਰਾਓ ਸੀਗਾ। ਖੁਦ ਮੁੱਖ ਮੰਤਰੀ ਸਾਹਿਬ ਇਹਦੇ ਤੇ ਸਟੇਟਮੈਂਟਾਂ ਜਾਰੀ ਕਰਦੇ ਆ। ਪੋਸਟਰ ਵਾਰ ਹੋਇਆ, ਤੁਹਾਨੂੰ ਪਤਾ ਹੀ ਆ ਕਿ ਵਿਕਰਮ ਮਜੀਠੀਆ ਲਾਪਤਾ ਹੈ। ਫਿਰ ਉਹਨਾਂ ਨੇ ਪੋਸਟਰ ਜਿਹੜੇ ਪਾੜ ਦਿੱਤੇ ਜਦੋਂ ਜੋਬਨ ਨੂੰ ਰਿਹਾਈ ਮਿਲੀ ਸੀਗੀ। ਉਹ ਫਿਰ ਮੁੱਖ ਮੰਤਰੀ ਸਾਹਿਬ ਤੇ ਤੁਹਾਨੂੰ ਪਤਾ ਹੀ ਆ, ਜੋਬਨ ਉਹ ਸਾਂਗ ਵੀ ਲਾਉਣ ਲੱਗਿਆ, ਗੁਰੇਜ਼ ਨਹੀਂ ਕਰਦੇ ਹੈਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪੋਸਟਰ ਵਾਰ ਤੋਂ ਲੈ ਕੇ ਜੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਅੰਕਲਨ ਕਰੀਏ ਮੋਟਾ ਮੋਟੀ, ਤਾਂ ਇਹ ਵੀ ਪੋਲੀਟੀਕਲ ਟਕਰਾਅ ਸੀ, ਬਹੁਤ ਵੱਡਾ ਟਕਰਾਅ ਸੀਗਾ। ਤਲਵੀਰ ਸਿੰਘ ਗਿੱਲ ਇੱਕ ਪਾਸੇ ਸਨ, ਜਿਹਨੂੰ ਡਾਇਰੈਕਟ ਥਾਪੜਾ ਹੈ ਮਤਲਬ ਕਿ ਮਿਸਟਰ ਮਾਨ ਦਾ, ਤੇ ਦੂਜੇ ਪਾਸੇ ਵਿਕਰਮ ਮਜੀਠੀਆ। ਹੁਣ ਹੁੰਦਾ ਕੀ ਹੈ ਕਿ ਇਸ ਮਾਮਲੇ 'ਚ ਸਰਕਾਰ ਨੇ ਬਹੁਤ ਜ਼ੋਰ ਲਾਇਆ। ਮਾਨਸਾ ਪਰਸਨਲ ਵੀ ਹੋਏ ਕਿ ਜਰਨੈਲ ਭੱਜ ਗਿਆ, ਆਪਦੇ ਬੰਦਿਆਂ ਨੂੰ ਛੱਡ ਕੇ ਕਿੱਧਰ ਗਈਆਂ ਮੁੱਛਾਂ ਹੁਣ, ਯਾਨੀ ਇਹ ਸਾਰਾ ਕੁਝ ਹੋਇਆ। ਤਾਂ ਬਾਵਜੂਦ ਇਸ ਦੇ ਫਿਰ ਅੱਗੇ ਚੱਲ ਕੇ ਕੀ ਹੁੰਦਾ ਵਾ, ਅੱਗੇ ਚੱਲ ਕੇ ਇਹ ਹੁੰਦਾ ਹੈ ਕਿ ਜੋਬਨ ਦੀ ਗ੍ਰਿਫਤਾਰੀ ਹੀ ਡਿੱਗ ਪਈ। ਉਹ ਤੇ ਜੀ ਕਹਿ ਲਓ ਕਿ ਗੈਰ ਕਾਨੂੰਨੀ ਕਰਾਰ ਦੇ ਦਿੱਤੀ ਗਈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਸਰ ਕਿ ਦੂਜਾ ਜਿਹੜਾ ਇੱਕ ਨਾਮਜ਼ਦ ਸੀ ਵਕੀਲ ਵਿਕਰਮ ਬਾਠ, ਜੀ ਵਿਕਰਮ ਬਾਠ ਦੇ ਮਾਮਲੇ ਦੇ ਵਿੱਚ ਵੀ ਆਈਓ ਹੁੰਦਾ ਹੈ ਕਿ ਐਸਆਈਟੀ ਦੇ ਜ਼ਰੀਏ ਉਹਨੂੰ ਕਲੀਨ ਚਿੱਟ ਦਿੱਤੀ ਜਾਂਦੀ ਆ। ਇਹਦਾ ਮਤਲਬ ਕਿ ਜੀ ਬਹੁਤ ਕੁਝ ਹੋਇਆ। ਫਿਰ ਰਹਿ ਕੀ ਗਿਆ? ਤਾਂ ਹੁਣ ਵਿਕਰਮ ਮਜੀਠੀਆ ਤੇ ਆ ਗਈ ਭੌਂਸ ਹੋ ਕੇ ਗੱਲ, ਤੇ ਅੱਜ ਵਿਕਰਮ ਜੀ ਮਜੀਠੀਆ ਨੂੰ ਵੀ ਕੋਰਟ ਨੇ ਰਾਹਤ ਦੇ ਦਿੱਤੀ। ਇੰਟਰਸਟਿੰਗ ਹੈ ਨਾ ਗੱਲ। ਕਿਸ ਕੇਸ ਦੇ ਵਿੱਚ ਜੀ ਹੁਣ ਬਚਿਆ ਕੀ ਆ? ਐਡਾ ਤਗੜਾ ਕੇਸ ਦਰਜ ਕੀਤਾ, ਇੰਨੀਆਂ ਧਾਰਾ ਲਾ ਦਿੱਤੀਆਂ, ਬਈ ਸਾਰਾ ਕੁਝ ਕਰ ਕਰਾ ਕੇ ਐਟ ਦੀ ਐਂਡ ਕੀ ਹੋ ਰਿਹਾ ਹੈ ਕਿ ਕਿਸੇ ਨੂੰ ਤੱਤੀ ਵਾਹ ਨਹੀਂ ਲੱਗ ਰਹੀ। ਤਾਂ ਇਹਦੇ 'ਚ ਵੀ ਜੀ ਸਰਕਾਰ ਦੀ ਫਜ਼ੀਅਤ ਹੈ ਨਾ, ਕਿ ਕਿੰਨਾ ਜ਼ੋਰ ਬਿਲਕੁਲ ਲੱਗਾ, ਕਿੰਨਾ ਪਰਸਨਲ ਮਾਮਲਾ ਹੋਇਆ, ਕਿੰਨੇ ਸ਼ਬਦੀ ਹੱਲੇ ਹੋਏ। ਮੈਂ ਅੱਜ ਵੀ ਕਹਿੰਦਾ ਕਿ ਵਿਕਰਮ ਮਜੀਠੀਆ ਨੇ ਕਿਧਰੇ ਇਸ ਮਾਮਲੇ ਦੇ ਵਿੱਚ ਬੇਲੋੜਾ ਵਿਵਾਦ ਪੈਦਾ ਕਰ ਲਿਆ ਸੀਗਾ। ਉਹ ਬਚ ਸਕਦੇ ਸਨ, ਉਹਨਾਂ ਦੇ ਕੋਲ ਕਾਨੂੰਨੀ ਆਪਸ਼ਨ ਸੀ, ਪਰ ਚਲੋ ਅੱਗੇ ਜਾ ਕੇ ਇਹਨਾਂ ਨੇ ਵੀ ਗਲਤੀ ਕੀਤੀ ਆ ਕਿ ਕੇਸ ਬਹੁਤ ਕਾਲੀ ਕਾਲੀ ਦਰਜ ਕੀਤਾ। ਤੇ ਦੂਜੇ ਪਾਸੇ ਵਿਕਰਮ ਮਜੀਠੀਆ ਨੇ ਇੱਕ ਲਾਹਾ ਇਹਦੇ ਚੋਂ ਜ਼ਰੂਰ ਹੋਰ ਕੱਟ ਲਿਆ ਕਿ ਅਸਲ ਦੇ ਵਿੱਚ ਕੀ ਸੀਗਾ। ਗੁਰਪ੍ਰੀਤ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਇਹ ਕੀ ਸੀ ਕਿ ਵਿਕਰਮ ਮਜੀਠੀਆ ਐਕਚੁਅਲ 'ਚ ਸ਼ਾਇਦ ਨਾ ਜਾਂਦੇ। ਜੀ ਪਰ ਸਥਿਤੀ ਅਜਿਹੀ ਬਣ ਗਈ ਕਿ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ,
ਜੀ ਅਸਲ ਦੇ ਵਿੱਚ ਉਹ ਸਪੋਰਟਰ ਜਿਹੜੇ ਸੀਗੇ ਉਹ ਜ਼ੋਰ ਪਾ ਕੇ ਲੈ ਕੇ ਗਏ, ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਸਪੋਰਟਰ ਤੁਹਾਡੇ ਕਹਿਣ ਕਿ ਚਲੋ ਜੀ ਜਾਣਾ ਹੈ ਤਾਂ ਤੁਸੀਂ ਪਿੱਛੇ ਨਹੀਂ ਹਟ ਸਕਦੇ, ਬਤੌਰ ਜੀ ਕਪਤਾਨ, ਬਤੌਰ ਕੁਝ ਵੀ ਲੀਡਰ ਕਹਿ ਲਓ, ਤਾਂ ਉਹਨਾਂ ਨੂੰ ਜਾਣਾ ਪਿਆ। ਅੱਗੇ ਜਾ ਕੇ ਜੋ ਹੋਇਆ ਉਹ ਤੁਸੀਂ ਦੇਖਿਆ ਹੀ ਆ। ਵਿਕਰਮ ਮਜੀਠੀਆ ਨੂੰ ਇਸ ਗੱਲ ਦਾ ਇਲਮ ਸੀ, ਪਰ ਵਿਕਰਮ ਮਜੀਠੀਆ ਜੇ ਨਾ ਜਾਂਦੇ ਤਾਂ ਮਿੱਟੀ ਸੀ ਕੰਮ। ਹੁਣ ਘੱਟੋ ਜੀ ਘੱਟ ਵਿਕਰਮ ਮਜੀਠੀਆ ਬਾਰੇ ਇਹ ਗੱਲ ਜਿਹੜੀ ਆ ਉਹ ਲੋਹੇ ਤੇ ਲੀਕ ਬਣ ਗਈ ਕਿ ਆਪਦੇ ਬੰਦਿਆਂ ਦੇ ਨਾਲ ਵਿਕਰਮ ਮਜੀਠੀਆ ਖੜਦਾ ਹੈ। ਤੋ ਇਹ ਜੀ ਕਿਤੇ ਨਾ ਕਿਤੇ ਕਹਿ ਲਓ ਕਿ ਕਹਾਣੀ ਹੈ। ਸਰਕਾਰ ਇੱਕ ਵਾਰੀ ਫੇਰ ਮਾਤ ਖਾ ਗਈ ਆ। ਜਿਵੇਂ ਕਿ ਆਪਾਂ ਇਹਨਾਂ ਦਾ ਟਰੈਕ ਰਿਕਾਰਡ ਦੇਖਦੇ ਆ, ਬਹੁਤ ਸਾਰੇ ਮਾਮਲਿਆਂ ਦੇ ਵਿੱਚ 50 ਸਾਲਾਂ 'ਚ ਜੇ ਆਪਾਂ ਦੇਖੀਏ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਕਾਰਵਾਈਆਂ ਕੀਤੀਆਂ, ਪਰ ਅੰਤ ਦੇ ਵਿੱਚ ਉਹ ਮਾਮਲੇ ਜਿਹੜੇ ਆ ਉਹ ਜਾਂ ਤੇ ਡਿੱਗ ਪਏ, ਜਾਂ ਰਫਾ ਦਫਾ ਹੋ ਗਏ, ਜਾਂ ਇਹਨਾਂ ਨੇ ਆਪ ਹੀ ਕਿਤੇ ਨਾ ਕਿਤੇ ਪੈਰ ਜਿਹੜਾ ਪਿਛਾੜੀ ਕਰ ਲਿਆ। ਗੁਰਪ੍ਰੀਤ ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਵਿਧਾਇਕ ਤੇ ਲੱਗੇ ਨੇ ਵੀ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼, ਕਹਿੰਦੇ ਵੀ ਵਿਧਾਇਕ ਨੇ ਖੁਦਕੁਸ਼ੀ ਲਈ ਮਜਬੂਰ ਕੀਤਾ। ਇਹ ਮਾਮਲਾ ਲਗਭਗ ਫਿਰ ਵੈਸਾ ਹੀ ਹੈ ਜਿਹੜਾ ਰੰਧਾਵਾ ਖੁਦਕੁਸ਼ੀ ਮਾਮਲਾ ਸੀ। ਇਹ ਐਤਕੀ ਬੋਆ ਦਾ ਹੈ, ਜਿੱਥੇ ਕੋਈ ਮੁਲਾਜ਼ਮ ਜਿਹੜਾ ਸ਼ਾਇਦ ਹੈਲਥ ਡਿਪਾਰਟਮੈਂਟ ਦੇ ਵਿੱਚ ਸੀ, ਉਹ ਜੀ ਨਹਿਰ 'ਚ ਛਾਲ ਮਾਰ ਕੇ ਤੇ ਮਰ ਜਾਂਦਾ ਹੈ। ਉਸ ਤੋਂ ਜੀ ਬਾਅਦ ਉਹਦੇ ਪਰਿਵਾਰਜਨ ਜਿਹੜੇ ਆ ਉਹ ਦੋਸ਼ ਲਾ ਰਹੇ ਆ ਕਿ ਬੁੱਧ ਰਾਮ ਜਿਹੜੇ ਸਥਾਨਕ ਵਿਧਾਇਕ ਆ, ਜਿਹੜੇ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ, ਕਿ ਬੁੱਧ ਜੀ ਰਾਮ ਜੀ ਦੇ ਨਾਲ ਉਹਨਾਂ ਦੀ ਵਾਰਤਾਲਾਪ ਹੋਈ ਐਂਡ ਤੇ ਉਹਨਾਂ ਤੇ ਭਾਰੀ ਦਬਾਅ ਸੀ, ਉਹਨਾਂ ਦੇ ਨਾਲ ਮਿਸਬਿਹੇਵ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਖੁਦਕੁਸ਼ੀ ਕਰ ਲਈ। ਦੇਖੋ ਇੱਕ ਨੋਟ ਤੇ ਮਿਲਿਆ ਹੈ, ਉਹਦੇ ਵਿੱਚ ਹੁਣ ਮੈਨੂੰ ਪਤਾ ਨਹੀਂ ਹੈ ਕਿ ਕੀ ਕਿਸੇ ਦਾ ਨਾਮ ਲਿਖਿਆ, ਇੱਕ ਬੰਦੇ ਦਾ ਸ਼ਾਇਦ ਨਾਮ ਤੇ ਲਿਖਿਆ ਹੈ। ਹੁਣ ਵਿਧਾਇਕ ਦਾ ਜ਼ਿਕਰ ਹੈ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਜੇ ਵਿਧਾਇਕ ਦਾ ਜ਼ਿਕਰ ਆ ਤਾਂ ਫਿਰ ਤੇ ਕਹਾਣੀ ਜਿਹੜੀ ਆ ਸਾਫ਼ ਆ ਕਿ ਲਾਲਜੀਤ ਭੁੱਲਰ ਵਾਲੀ ਮਿਸਾਲ ਆਪਣੇ ਸਾਹਮਣੇ ਹੈਗੀ ਆ। ਉਹ ਤੇ ਐਕਸ਼ਨ ਜਿਹੜਾ ਉਹ ਲੈਣਾ ਹੀ ਪਵੇਗਾ ਨਾ ਗੁਰਪ੍ਰੀਤ, ਉਹ ਐਕਸ਼ਨ ਤੇ ਫਿਰ ਲੈਣਾ ਹੀ ਪਵੇਗਾ ਇਹਨਾਂ ਨੂੰ। ਪਰ ਹੁਣ ਜਿਹੜੀ ਗੱਲ ਵੇਖਣ ਵਾਲੀ ਆ ਉਹ ਇਹ ਆ ਕਿ ਅੱਜ ਸੁਖਪਾਲ ਖਹਿਰਾ ਜਦੋਂ ਉੱਥੇ ਜਾਣ ਦਾ ਐਲਾਨ ਕਰਦੇ ਆ, ਤੁਸੀਂ ਵੇਖੋ ਕਿ ਉਹਨਾਂ ਨੂੰ ਰੋਕਣ ਵਾਸਤੇ ਕਿਤਨਾ ਇਕੱਠ ਕੀਤੇ ਗਏ ਪੁਲਿਸ ਦੇ, ਐਨ ਜੀ ਮਾਰ ਧਾੜਾਂ ਲੱਗੀਆਂ, ਬੁਰੇ ਹਾਲ। ਉਹ ਫਿਰ ਲੁਕਦੇ ਛਿਪਦੇ ਪਤਾ ਨਹੀਂ ਕਿਤਨਾ ਇਹਨਾਂ ਦੀਆਂ ਨਜ਼ਰਾਂ ਤੋਂ ਓਝਲ ਹੋ ਕੇ ਓਹਲੇ ਹੋ ਕੇ ਤੇ ਚਲੋ ਪਹੁੰਚ ਗਏ। ਤੇ ਇਹ ਚੀਜ਼ ਹੈ ਕਿ ਤੁਸੀਂ ਘੱਟੋ ਘੱਟ ਜਿਹੜਾ ਰਾਈਟ ਟੂ ਪ੍ਰੋਟੈਸਟ ਆ ਉਹਨੂੰ ਤੇ ਬਰਕਰਾਰ ਰਹਿਣ ਦਿਓ ਨਾ। ਤੁਸੀਂ ਕਿਉਂ ਕਿਸੇ ਨੂੰ ਖੱਜਲ ਕਰਦੇ ਹੋ? ਪਹਿਲੀ ਗੱਲ ਇਹ ਹੈ ਕਿ ਨੌਬਤ ਕਿਉਂ ਆਈ? ਹਾਲਾਂਕਿ ਜਿਹੜੇ ਬੁੱਧ ਰਾਮ ਆ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਤੇ ਕੀਤੀ ਆ ਕਿ ਮੈਂ ਗੱਲ ਕੀਤੀ ਆ। ਉਹਨਾਂ ਨੇ ਕਿਹਾ ਕਿ ਮੇਰੀ ਮਿੱਤਰਤਾ ਸੀ ਇਹਨਾਂ ਦੇ ਨਾਲ। ਐਕਚੁਅਲ ਦੇ ਵਿੱਚ ਉਹ ਕਹਿੰਦੇ ਨੇ ਕਿ ਕੁਝ ਸ਼ਿਕਾਇਤਾਂ ਆਈਆਂ ਸਨ ਤੇ ਅਸੀਂ ਉਸ ਸਿਲਸਿਲੇ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਕੋਈ ਏਦਾਂ ਦੀ ਤੇ ਗੱਲ ਹੀ ਨਹੀਂ, ਉਹ ਮੈਟਰ ਸੌਟ ਹੋ ਗਿਆ। ਪਰ ਜੀ ਪਰਿਵਾਰਜਨ ਜਿਹੜਾ ਹੈ ਉਹ ਦੋਸ਼ ਲਾ ਰਿਹਾ। ਹੁਣ ਦੇਖੋ ਅੱਜ ਬਾਜ਼ਾਰ ਵੀ ਬੰਦ ਰਹੇ, ਮ੍ਰਿਤਕ ਦੇ ਹੱਕ ਦੇ ਵਿੱਚ ਬਾਜ਼ਾਰ ਵੀ ਬੰਦ ਰਹੇ ਨੇ, ਇਹ ਬੜੀ ਵੱਡੀ ਗੱਲ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ, ਦੇਖਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਨਜਾਇਜ਼ ਰਗੜ ਦਿਓ, ਪਰ ਗੱਲ ਇਹ ਆ ਕਿ ਇਹ ਚੀਜ਼ਾਂ ਜ਼ਿਆਦਾ ਵੱਧ ਰਹੀਆਂ। ਮੈਂ ਵਾਰ-ਵਾਰ ਕਹਿੰਦਾ ਕਿ ਤਾਲਮੇਲ ਦੀ ਘਾਟ ਹੁੰਦੀ ਹੈ, ਜਿੱਥੇ ਹੋਸ਼ਾਪਣ ਜ਼ਿਆਦਾ ਹੁੰਦਾ ਉੱਥੇ ਇਹ ਚੀਜ਼ਾਂ ਵਾਪਰਦੀਆਂ। ਤਾਂ ਅੱਜ ਕੱਲ੍ਹ ਕਰਮਚਾਰੀ ਅਧਿਕਾਰੀ ਜਿਹੜੇ ਆ ਨਾ, ਤੁਸੀਂ ਦੇਖਿਆ ਹੋਏਗਾ, ਇਹ ਨਹੀਂ ਹੁਣ ਜ਼ਿਆਦਾ ਗੱਲ ਸੁਣਦੇ। ਅੱਗੇ ਉਹ ਜ਼ਮਾਨਾ ਹੋਰ ਸੀਗਾ ਗੁਰਪ੍ਰੀਤ, ਜਦੋਂ ਬਹੁਤ ਕੁਝ ਸੁਣ ਲਿਆ ਜਾਂਦਾ ਸੀ, ਬਰਦਾਸ਼ਤ ਕਰ ਲਿਆ ਜਾਂਦਾ ਸੀਗਾ। ਉਹ ਇੱਕ ਸਮਰੱਥਾ ਹੁੰਦੀ ਆ। ਤੇ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ, ਐਕਚੁਅਲ ਚ ਕੀ ਹੋਇਆ ਕੀ ਨਹੀਂ ਹੋਇਆ। ਪਰ ਤੁਹਾਨੂੰ ਪਤਾ ਹੀ ਆ ਕਿ ਸ਼ੁਰੂ ਦੇ ਵਿੱਚ ਗਗਨਦੀਪ ਰੰਧਾਵਾ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਨਾ, ਕਿ ਮਨ ਨਹੀਂ ਸੀ ਰਹੇ ਕਿ ਨਹੀਂ ਜੀ ਜੀ ਏਦਾਂ ਨਹੀਂ ਹੋਇਆ, ਓਦਾਂ ਨਹੀਂ ਹੋਇਆ। ਪਰ ਹੌਲੀ ਹੌਲੀ ਚੀਜ਼ਾਂ ਜਦੋਂ ਖੁੱਲੀਆਂ ਤਾਂ ਉਹਨਾਂ ਚੀਜ਼ਾਂ ਦੇ ਥੱਲੇ ਐਸਾ ਕੁਝ ਪਿਆ ਸੀਗਾ ਕਿ ਫਿਰ ਸਰਕਾਰ ਹਿੱਲ ਗਈ। ਤਾਂ ਦੇਖਣਾ ਹੋਏਗਾ ਹੁਣ ਸਰਕਾਰ ਇਹਦੇ ਵਿੱਚ ਕੋਈ ਆਪ ਇੰਟਰਵੀਨ ਸਿੱਧਾ ਕਰਦੀ ਹੈ ਕਿ ਨਹੀਂ ਕਰਦੀ, ਜਾਂ ਮਾਮਲੇ ਨੂੰ ਢੱਕਣ ਦਾ ਯਤਨ ਕਰਨਗੇ। ਪਰ ਓਪੋਜੀਸ਼ਨ ਤੇ ਜਿਹੜੇ ਸਥਾਨਕ ਲੋਕ ਆ ਉਹ ਪੀੜਤ ਪਰਿਵਾਰ ਦੇ ਨਾਲ ਖਲੋਤੇ ਜਿਹੜੇ ਦਿਖਾਈ ਦਿੰਦੇ ਨੇ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਪੰਜਾਬ ਦੇ ਅੰਦਰ ਵੀ SIR ਦੀ ਸ਼ੁਰੂਆਤ ਕਰਨ ਦੇ ਲਈ ਪੂਰੀ ਤਿਆਰੀ ਕੱਸ ਲਈ ਗਈ ਹੈ। ਹਾਂਜੀ ਦੇਖੋ, SIR ਦੀਆਂ ਤਿਆਰੀਆਂ ਹੁਣ ਉਹਨਾਂ ਨੂੰ ਅੰਤਲੀ ਸ਼ੋਅ ਦਿੱਤੀ ਜਾ ਰਹੀ ਆ। ਬਸ ਕੰਮ ਜਿਹੜਾ ਉਹ ਨੇੜੇ ਹੀ ਆ। ਅੱਜ ਜੇ ਆਪਾਂ ਵੇਖੀਏ ਤੇ ਕਾਫੀ ਵੱਡੀ ਮੀਟਿੰਗ ਜਿਹੜੀ
ਚੋਣ ਅਧਿਕਾਰੀਆਂ ਦੀ ਹੋਈ ਆ, ਜਿਹਦੇ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਤਾਂ ਫਿਲਹਾਲ ਤੇ ਮੇਰੇ ਖਿਆਲ ਦੇ ਨਾਲ ਐਕਸ਼ਨ ਮੋਡ ਦੇ ਵਿੱਚ ਹੀ ਆ ਇਲੈਕਸ਼ਨ ਕਮਿਸ਼ਨ। ਸੀਨੀਅਰ ਡਿਪਟੀ ਜਿਹੜੇ ਹੈਗੇ ਨੇ ਚੋਣ ਕਮਿਸ਼ਨ ਦੇ, ਭਾਨੂ ਪ੍ਰਕਾਸ਼ ਯੇਤਰੂ, ਉਹ ਚੰਡੀਗੜ੍ਹ ਪਹੁੰਚੇ ਆ। ਕੱਲ ਤੋਂ ਉਹ ਜ਼ਿਲ੍ਹਿਆਂ ਦੇ ਵਿੱਚ ਜਾਣਾ ਸ਼ੁਰੂ ਕਰ ਦੇਣਗੇ, ਤਾਂ ਇਹਦਾ ਮਤਲਬ ਹੈ ਕਿ SIR ਅਮਲ ਦੇ ਵਿੱਚ ਆ ਜਾਏਗੀ। ਤਾਂ ਗੱਲ ਇਹ ਹੈ ਕਿ 25 ਜੂਨ 2026 ਤੋਂ 24 ਜੁਲਾਈ 26 ਤੱਕ ਇਹ ਕਹਿ ਲਓ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ SIR ਜਿਹਨੂੰ ਆਪਾਂ ਆਨੇ ਆ ਉਹ ਹੋਵੇਗੀ। ਤਾਂ ਗੁਰਪ੍ਰੀਤ, ਕਾਫੀ ਰੌਚਕ ਰਹਿਣ ਵਾਲਾ ਹੈ ਮਾਮਲਾ, ਕਿਉਂਕਿ ਵੋਟਰ ਮੈਪਿੰਗ ਦਾ ਕੰਮ ਚੱਲ ਰਿਹਾ ਹੈ, ਜਿਹੜਾ ਕਿ ਲਗਭਗ ਪੂਰਾ ਹੋਣ ਦੇ ਕਗਾਰ ਤੇ ਆ ਗਿਆ। ਤੇ ਮੈਂ ਕੁਝ ਅੰਕੜੇ ਹਾਸਲ ਕਰਕੇ ਸ਼ੇਅਰ ਕਰ ਰਿਹਾ ਸੀਗਾ, ਤਾਂ ਕਾਫੀ ਕੁਝ ਹੈ ਗੁਰਪ੍ਰੀਤ। ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ। ਜਿਸ ਤਰ੍ਹਾਂ ਆਪਾਂ ਲੁਧਿਆਣੇ ਦਾ ਦੇਖਦੇ ਹਾਂ, ਉੱਥੇ ਤੇ ਕਮਾਲ ਹੀ ਹੋ ਗਈ। ਸਭ 26 ਲੱਖ ਵੋਟਰ ਆ, 20 ਲੱਖ ਦੀ ਮੈਪਿੰਗ ਹੁੰਦੀ ਹੈ ਤੇ 6,34,000 ਵੋਟਰ ਸ਼ੱਕੀ ਨਿਕਲ ਰਿਹਾ। ਇੱਕ ਐਸਾ 14 ਹਲਕੇ ਆ ਲੁਧਿਆਣਾ ਦੇ, 14 ਹਲਕੇ ਵਿਧਾਨ ਸਭਾ ਦੇ, ਇੱਕ ਹਲਕਾ ਤੇ ਇਸ ਤਰ੍ਹਾਂ ਦਾ ਹੈ ਜਿੱਥੇ ਲਗਭਗ 74-75 ਹਜ਼ਾਰ ਵੋਟਰ ਸ਼ੱਕੀ ਹੈ। ਤੇ ਜੇ ਆਪਾਂ ਇਹਨਾਂ ਨੂੰ ਮੰਨ ਲਈਏ ਕਿ 6,34,000 ਚੋਂ ਅੱਧ ਵੀ ਰਹਿ ਜਾਂਦਾ ਹੈ, ਲੈਟ ਸਪੋਜ਼ ਕਿ ਅੱਧ ਵੀ ਰਹਿ ਜਾਂਦਾ ਹੈ, ਤਾਂ ਇਹਦਾ ਮਤਲਬ ਇਹ ਆ ਕਿ ਸੀਟਾਂ ਦੀ ਜਿਹੜੀ ਸਮੀਕਰਨ ਦੀ ਕਹਾਣੀ ਉਹ ਬਦਲ ਜਾਏਗੀ। ਜੀ, ਕਿਉਂਕਿ ਬਹੁਕੋਣੀ ਟੱਕਰਾਂ ਹੋਣੀਆਂ ਨੇ ਐਤਕੀ, ਤੇ ਇਹਨਾਂ ਟੱਕਰਾਂ ਦੇ ਵਿੱਚ ਵੋਟ ਮਾਰਜਨ ਜਿਹੜਾ ਹੈ ਉਹ ਬਿਲਕੁਲ ਘਟ ਸਕਦਾ। ਤਾਂ ਹੁਣ ਕਿਹਨੂੰ ਨਫਾ ਹੁੰਦਾ, ਕਿਹਨੂੰ ਨੁਕਸਾਨ ਹੁੰਦਾ, ਇਹ ਤੇ ਬਾਅਦ ਦੀ ਗੱਲ ਆ। ਪਰ ਇਹ ਜ਼ਰੂਰੀ ਆ ਕਿ ਹੁਣ ਇੱਕ ਤਾਂ ਵੈਰੀਫਿਕੇਸ਼ਨ ਜਿਹੜੀ ਫਿਜ਼ੀਕਲੀ ਹੋਣੀ ਹੈ, ਉਹ ਆਪਾਂ ਵੇਖੀਏ ਕਿ ਅੰਕੜਾ ਕਿੱਥੋਂ ਕੋ ਤੱਕ ਜਾਂਦਾ ਹੈ। ਪਰ ਉਸ ਤੋਂ ਬਾਅਦ ਇਹ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਚਿੰਤਾ ਦਾ ਵਿਸ਼ਾ ਬਣ ਜਾਵੇਗਾ ਗੁਰਪ੍ਰੀਤ, ਕਿ ਉਹਨਾਂ ਦੇ ਜਿਹੜੇ ਸਮੀਕਰਨ ਆ ਉਹ ਬਿਲਕੁਲ ਇੱਕ ਵਾਰੀ ਉਲਟ ਪਲਟ ਜਾਣਗੇ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।